ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਜਿਹੜੇ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਜਿਹੜੀ ਏਜੰਸੀ ਆ ਉਸ ਤੇ ਜਿਹੜੇ ਇੰਸਪੈਕਟਰਸ ਆ ਉਹ ਉੱਥੇ ਪਹੁੰਚ ਰਹੇ ਨੇ ਜਿਹੜਾ ਯੂਕਰੇਨ ਦਾ ਨਿਊਕਲੀਅਰ ਪਲਾਂਟ ਆ, ਕਿਉਂਕਿ ਖਤਰਾ ਬਣਿਆ ਸੀਗਾ ਵੀ ਕਿਤੇ ਉੱਥੇ ਮੈਲਟ ਡਾਊਨ ਨਾ ਹੋ ਜਾਵੇ। ਹੁਣ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਸਭ ਕੁਛ ਦਰੁਸਤ ਆ, ਸਭ ਕੁਛ ਠੀਕ ਠਾਕ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਉਹ ਪਹੁੰਚ ਤਾਂ ਗਏ ਨੇ, ਪਰ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਕਹਿੰਦੇ ਕਿਹੜੇ ਰਾਹ ਥਾਣੀ ਜ਼ਪੋਰੀਜ਼ੀਆ ਪਲਾਂਟ ਦੇ ਵਿੱਚ ਉਹ ਉੱਥੇ ਪਹੁੰਚਣਗੇ ਇਹ ਦੇਖਿਆ ਜਾਊਗਾ। ਉਧਰ ਵੈਟੀਕਨ ਜਿਹੜੀ ਕ੍ਰਿਸਚੀਅਨ ਕੈਥੋਲਿਕਸ ਦੀ ਕਹਿ ਲਓ ਵੀ ਮੇਨ ਸੰਸਥਾ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਪਹਿਲੀ ਵਾਰ ਰੂਸ ਨੂੰ ਇਸ ਯੁੱਧ ਦੇ ਵਿੱਚ ਅਗਰੈਸਰ ਜਿਹੜਾ ਉਹ ਆਖਿਆ ਵੀ ਇਹਨਾਂ ਨੇ ਹੀ ਇੱਕ ਹਿਸਾਬ ਦੇ ਨਾਲ ਸ਼ੁਰੂਆਤ ਕੀਤੀ ਆ। ਉਧਰ ਰੂਸ ਨੇ ਜਰਮਨੀ ਨੂੰ ਜਾਣ ਵਾਲੀ ਨੈਚੁਰਲ ਗੈਸ ਆ ਉਸ ਦੇ ਫਲੋ ਦੇ ਉੱਤੇ ਇੱਕ ਵਾਰੀ ਫੇਰ ਰੋਕ ਲਗਾ ਦਿੱਤੀ ਆ। ਯੂਕਰੇਨ ਇਹ ਦਾਅਵਾ ਕਰ ਰਿਹਾ ਆ ਵੀ ਖਰਸਨ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੂਸੀ ਫੌਜਾਂ ਉੱਥੋਂ ਭੱਜ ਗਈਆਂ ਨੇ ਤੇ ਇਹਨਾਂ ਨੇ ਕਈ ਹਿੱਸੇ ਜਿਹੜੇ ਆ ਉਹ ਵਾਪਸ ਕਬਜ਼ੇ ਅਧੀਨ ਲੈ ਲਏ ਨੇ। ਉਧਰ ਯੂਰਪੀਅਨ ਸੰਘ ਦੇ ਦੁਆਰਾ 5.5 ਮਿਲੀਅਨ ਆਇਓਡੀਨ ਦੀਆਂ ਜਿਹੜੀਆਂ ਟੈਬਲੇਟਸ ਆ ਉਹ ਯੂਕਰੇਨ ਦੇ ਵਿੱਚ ਘੱਲੀਆਂ ਜਾਣਗੀਆਂ। ਇੱਕ ਹੋਰ ਸ਼ਿਪਮੈਂਟ ਹਿਊਮੈਨਿਟੇਰੀਅਨ ਏਡ ਜਿਹੜੀ ਆ ਯੂਕਰੇਨ ਦੇ ਲਈ ਉਹ ਰਵਾਨਾ ਹੋ ਚੁੱਕੀ ਆ। ਅੱਜ ਰੂਸ ਦੇ ਦੁਆਰਾ ਕੀਤੀ ਗਈ ਸ਼ੈਲਿੰਗ ਦੇ ਵਿੱਚ 5 ਲੋਕਾਂ ਦੀ ਖਾਰਕੀਵ ਇਲਾਕੇ ਦੇ ਵਿੱਚ ਮੌਤ ਹੋਈ ਹੈ। ਜੀ ਬਿਲਕੁਲ, ਜਿਹੜਾ ਇਹ ਕੰਪਲੈਕਸ ਆ ਸਰੋਤਿਆਂ ਨੂੰ ਦੱਸਦੇ ਜਾਈਏ, ਜੋ ਨਿਊਕਲੀਅਰ ਪਲਾਂਟ ਦਾ ਜ਼ਾਪੋਰੀਜ਼ੀਆ ਨਿਊਕਲੀਅਰ ਪਲਾਂਟ, ਇਹ ਇਸ ਟਾਈਮ ਰਸ਼ੀਅਨ ਫੌਜਾਂ ਦੇ ਹੱਥ ਦੇ ਵਿੱਚ ਆ, ਪਰ ਜੋ ਯੂਕਰੇਨ ਦੇ ਇੰਜੀਨੀਅਰ ਆ ਉਹ ਇਸ ਨੂੰ ਹਜੇ ਵੀ ਰਨ ਕਰ ਰਹੇ ਹੈਗੇ ਆ। ਸੋ ਰਸ਼ੀਅਨ ਯੂਕਰੇਨ ਵਾਲੇ ਬਲੇਮ ਕਰਦੇ ਆ ਵੀ ਰਸ਼ੀਆ ਨੇ ਆਪਣੇ ਹਥਿਆਰ ਉੱਥੇ ਜਮ੍ਹਾਂ ਕੀਤੇ ਹੋਏ ਆ ਤੇ ਉੱਥੋਂ ਅਟੈਕ ਕਰਦੇ ਹੈਗੇ ਆ, ਪਰ ਦੂਸਰੇ ਪਾਸੇ ਰਸ਼ੀਆ ਵਾਲੇ ਕਹਿ ਰਹੇ ਆ ਯੂਕਰੇਨ ਵਾਲੇ ਇਹਦੇ ਉੱਤੇ ਅਟੈਕ ਕਰ ਰਹੇ ਆ। ਸੋ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ। ਹੋਪਫੁਲੀ ਅੱਜ ਜਦੋਂ ਸਾਰੇ ਐਟੋਮਿਕ ਐਨਰਜੀ ਕਮਿਸ਼ਨ ਵਾਲੇ ਪਹੁੰਚਣਗੇ ਇੰਸਪੈਕਸ਼ਨ ਕਰਨ ਤੇ ਦੇਖੋ ਉਹਨਾਂ ਦੇ ਕੀ ਰਿਜ਼ਲਟਸ ਆਉਂਦੇ ਆ, ਤੇ ਆਪਾਂ ਤਾਂ ਇਹ ਅਰਦਾਸਾਂ ਹੀ ਕਰ ਸਕਦੇ ਹਾਂ ਵੀ ਕਿਸੇ ਤਰ੍ਹਾਂ ਦੀ ਇਹ ਅਣਸਕਾਮੀ ਘਟਨਾ ਨਾ ਵਾਪਰੇ। ਨਹੀਂ ਤਾਂ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਕੀਤੀ ਸੀ ਵੀ ਜੇ ਕਿਤੇ ਨਿਊਕਲੀਅਰ ਪਲਾਂਟ ਫਟ ਜਾਂਦਾ ਆ, ਇਹਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਆ। ਚਰਨੋਬਲ ਦਾ ਜੋ ਸਭ ਤੋਂ ਇਤਿਹਾਸ ਦੇ ਵਿੱਚ ਖਤਰਨਾਕ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ, ਉਸ ਤੋਂ ਵੀ ਵਰਸਟ ਡਿਜ਼ਾਸਟਰ ਇਹ ਹੋਊਗਾ। ਜੀ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਜਿਹੜੇ IAEA ਇੰਟਰਨੈਸ਼ਨਲ ਐਟੋਮਿਕ ਐਨਰਜੀ ਜਿਹੜੀ ਏਜੰਸੀ ਆ ਉਸ ਤੇ ਜਿਹੜੇ ਇੰਸਪੈਕਟਰਸ ਆ ਉਹ ਉੱਥੇ ਪਹੁੰਚ ਰਹੇ ਨੇ ਜਿਹੜਾ ਯੂਕਰੇਨ ਦਾ ਨਿਊਕਲੀਅਰ ਪਲਾਂਟ ਆ, ਕਿਉਂਕਿ ਖਤਰਾ ਬਣਿਆ ਸੀਗਾ ਵੀ ਕਿਤੇ ਉੱਥੇ ਮੈਲਟ ਡਾਊਨ ਨਾ ਹੋ ਜਾਵੇ। ਹੁਣ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਸਭ ਕੁਛ ਦਰੁਸਤ ਆ, ਸਭ ਕੁਛ ਠੀਕ ਠਾਕ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਉਹ ਪਹੁੰਚ ਤਾਂ ਗਏ ਨੇ, ਪਰ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਕਹਿੰਦੇ ਕਿਹੜੇ ਰਾਹ ਥਾਣੀ ਜ਼ਪੋਰੀਜ਼ੀਆ ਪਲਾਂਟ ਦੇ ਵਿੱਚ ਉਹ ਉੱਥੇ ਪਹੁੰਚਣਗੇ ਇਹ ਦੇਖਿਆ ਜਾਊਗਾ। ਉਧਰ ਵੈਟੀਕਨ ਜਿਹੜੀ ਕ੍ਰਿਸਚੀਅਨ ਕੈਥੋਲਿਕਸ ਦੀ ਕਹਿ ਲਓ ਵੀ ਮੇਨ ਸੰਸਥਾ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਪਹਿਲੀ ਵਾਰ ਰੂਸ ਨੂੰ ਇਸ ਯੁੱਧ ਦੇ ਵਿੱਚ ਅਗਰੈਸਰ ਜਿਹੜਾ ਉਹ ਆਖਿਆ ਵੀ ਇਹਨਾਂ ਨੇ ਹੀ ਇੱਕ ਹਿਸਾਬ ਦੇ ਨਾਲ ਸ਼ੁਰੂਆਤ ਕੀਤੀ ਆ। ਉਧਰ ਰੂਸ ਨੇ ਜਰਮਨੀ ਨੂੰ ਜਾਣ ਵਾਲੀ ਨੈਚੁਰਲ ਗੈਸ ਆ ਉਸ ਦੇ ਫਲੋ ਦੇ ਉੱਤੇ ਇੱਕ ਵਾਰੀ ਫੇਰ ਰੋਕ ਲਗਾ ਦਿੱਤੀ ਆ। ਯੂਕਰੇਨ ਇਹ ਦਾਅਵਾ ਕਰ ਰਿਹਾ ਆ ਵੀ ਖਰਸਨ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੂਸੀ ਫੌਜਾਂ ਉੱਥੋਂ ਭੱਜ ਗਈਆਂ ਨੇ ਤੇ ਇਹਨਾਂ ਨੇ ਕਈ ਹਿੱਸੇ ਜਿਹੜੇ ਆ ਉਹ ਵਾਪਸ ਕਬਜ਼ੇ ਅਧੀਨ ਲੈ ਲਏ ਨੇ। ਉਧਰ ਯੂਰਪੀਅਨ ਸੰਘ ਦੇ ਦੁਆਰਾ 5.5 ਮਿਲੀਅਨ ਆਇਓਡੀਨ ਦੀਆਂ ਜਿਹੜੀਆਂ ਟੈਬਲੇਟਸ ਆ ਉਹ ਯੂਕਰੇਨ ਦੇ ਵਿੱਚ ਘੱਲੀਆਂ ਜਾਣਗੀਆਂ। ਇੱਕ ਹੋਰ ਸ਼ਿਪਮੈਂਟ ਹਿਊਮੈਨਿਟੇਰੀਅਨ ਏਡ ਜਿਹੜੀ ਆ ਯੂਕਰੇਨ ਦੇ ਲਈ ਉਹ ਰਵਾਨਾ ਹੋ ਚੁੱਕੀ ਆ। ਅੱਜ ਰੂਸ ਦੇ ਦੁਆਰਾ ਕੀਤੀ ਗਈ ਸ਼ੈਲਿੰਗ ਦੇ ਵਿੱਚ 5 ਲੋਕਾਂ ਦੀ ਖਾਰਕੀਵ ਇਲਾਕੇ ਦੇ ਵਿੱਚ ਮੌਤ ਹੋਈ ਹੈ। ਜੀ ਬਿਲਕੁਲ, ਜਿਹੜਾ ਇਹ ਕੰਪਲੈਕਸ ਆ ਸਰੋਤਿਆਂ ਨੂੰ ਦੱਸਦੇ ਜਾਈਏ, ਜੋ ਨਿਊਕਲੀਅਰ ਪਲਾਂਟ ਦਾ ਜ਼ਾਪੋਰੀਜ਼ੀਆ ਨਿਊਕਲੀਅਰ ਪਲਾਂਟ, ਇਹ ਇਸ ਟਾਈਮ ਰਸ਼ੀਅਨ ਫੌਜਾਂ ਦੇ ਹੱਥ ਦੇ ਵਿੱਚ ਆ, ਪਰ ਜੋ ਯੂਕਰੇਨ ਦੇ ਇੰਜੀਨੀਅਰ ਆ ਉਹ ਇਸ ਨੂੰ ਹਜੇ ਵੀ ਰਨ ਕਰ ਰਹੇ ਹੈਗੇ ਆ। ਸੋ ਰਸ਼ੀਅਨ ਯੂਕਰੇਨ ਵਾਲੇ ਬਲੇਮ ਕਰਦੇ ਆ ਵੀ ਰਸ਼ੀਆ ਨੇ ਆਪਣੇ ਹਥਿਆਰ ਉੱਥੇ ਜਮ੍ਹਾਂ ਕੀਤੇ ਹੋਏ ਆ ਤੇ ਉੱਥੋਂ ਅਟੈਕ ਕਰਦੇ ਹੈਗੇ ਆ, ਪਰ ਦੂਸਰੇ ਪਾਸੇ ਰਸ਼ੀਆ ਵਾਲੇ ਕਹਿ ਰਹੇ ਆ ਯੂਕਰੇਨ ਵਾਲੇ ਇਹਦੇ ਉੱਤੇ ਅਟੈਕ ਕਰ ਰਹੇ ਆ। ਸੋ ਇੱਕ ਦੂਜੇ ਨੂੰ ਬਲੇਮ ਕਰ ਰਹੇ ਆ। ਹੋਪਫੁਲੀ ਅੱਜ ਜਦੋਂ ਸਾਰੇ ਐਟੋਮਿਕ ਐਨਰਜੀ ਕਮਿਸ਼ਨ ਵਾਲੇ ਪਹੁੰਚਣਗੇ ਇੰਸਪੈਕਸ਼ਨ ਕਰਨ
ਤੇ ਦੇਖੋ ਉਹਨਾਂ ਦੇ ਕੀ ਰਿਜ਼ਲਟਸ ਆਉਂਦੇ ਆ। ਤੇ ਆਪਾਂ ਤਾਂ ਇਹ ਅਰਦਾਸਾਂ ਹੀ ਕਰ ਸਕਦੇ ਹਾਂ ਵੀ ਕਿਸੇ ਤਰ੍ਹਾਂ ਦੀ ਇਹ ਅਣਸਕਾਮੀ ਘਟਨਾ ਨਾ ਵਾਪਰੇ। ਨਹੀਂ ਤਾਂ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਕੀਤੀ ਸੀ ਵੀ ਜੇ ਕਿਤੇ ਨਿਊਕਲੀਅਰ ਪਲਾਂਟ ਫਟ ਜਾਂਦਾ ਆ, ਇਹਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਆ। ਚਰਨੋਬਲ ਦਾ ਜੋ ਸਭ ਤੋਂ ਇਤਿਹਾਸ ਦੇ ਵਿੱਚ ਖਤਰਨਾਕ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ, ਉਸ ਤੋਂ ਵੀ ਵਰਸਟ ਡਿਜ਼ਾਸਟਰ ਇਹ ਹੋਊਗਾ। ਜੀ।